ਬਗਾਵਤ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਇੰਟਰਵਿਊਜ਼ ਹੈਗੀਆਂ ਉਹਦੇ ਵਿੱਚ ਉਹ ਸ਼ਰੇਆਮ ਹੀ ਜਿਹੜਾ ਇਲਜ਼ਾਮ ਹੈਗੇ ਆ ਹਰਸਿਮਰਤ ਕੌਰ ਬਾਦਲ ਤੇ ਲਾ ਰਹੇ ਆ ਕਿ ਉਹਨਾਂ ਦੀ ਦਖਲਅੰਦਾਜ਼ੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਬਈ ਸੁਖਬੀਰ ਬਾਦਲ ਨੂੰ ਇੱਕ ਚੂਜ਼ ਕਰਨਾ ਬੜਾ ਔਖਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਚੂਜ਼ ਕਰਨ ਜਾਂ ਅਕਾਲੀ ਵਰਕਰ ਨੂੰ ਚੂਜ਼ ਕਰਨ। ਬੀਬੀ ਜਗੀਰ ਕੌਰ ਨੇ ਉਹ ਪੱਤਰਾ ਉਤਰਵਾਤਾ ਅਤੇ ਉੱਥੋਂ ਜਿਹੜਾ ਹੈਗਾ ਉਹਨਾਂ ਦਾ ਹਰਸਿਮਰਤ ਕੌਰ ਬਾਦਲ ਦੇ ਨਾਲ ਕਨਫਲਿਕਟ ਦੀ ਸ਼ੁਰੂਆਤ ਬੀਬੀ ਜਗੀਰ ਕੌਰ ਦੇ ਮੁਤਾਬਕ ਉਹ ਮੰਨਦੇ ਹੈ ਕਿ ਬਈ ਅਸੀਂ ਤਾਂ ਬਾਦਸ਼ਾਹ ਹੈਗੇ ਪੰਜਾਬ ਦੇ, ਤੇ ਸਾਡਾ ਲਵਾਇਆ ਹੋਇਆ ਪੱਤਰਾ ਕਿਹਨੇ ਉਤਰਵਾਤਾ। ਜਿਹੜਾ ਪਰਿਵਾਰਵਾਦ ਦਾ ਇੱਕ ਜਿਹੜਾ ਪਰਚਮ ਝੁੱਲ ਰਿਹਾ ਹੈ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਹੱਥ ਦੇ ਵਿੱਚ ਬਾਗਡੋਰ ਆਈ ਹੋਈ ਹੈ, ਉਹਦੇ ਖਿਲਾਫ ਜ਼ਰੂਰ ਇਹ ਬਗਾਵਤ ਹੈਗੀ ਹੈ। ਰਾਮ ਰਹੀਮ ਦੇ ਨਾਲ ਜਿਸ ਤਰੀਕੇ ਦੀ ਨਜ਼ਦੀਕੀ ਸੁਖਬੀਰ ਬਾਦਲ ਨੇ ਵਧਾਈ, ਉਹਨਾਂ ਦੀ MSG ਫਿਲਮ ਨੂੰ ਪੰਜਾਬ ਦੇ ਵਿੱਚ ਚਲਾਉਣ ਲਈ ਉਹਨਾਂ ਨੇ ਜਥੇਦਾਰਾਂ ਨੂੰ ਵਰਤਿਆ। ਜਥੇਦਾਰ ਗੁਰਬਚਨ ਸਿੰਘ ਦੇ ਉੱਪਰ ਦਬਾਅ ਪਾਇਆ ਗਿਆ ਕਿ ਵੀ ਤੁਸੀਂ ਇਸ ਨੂੰ ਮਾफ़ੀ ਦਿਓ, ਅਤੇ ਉਹ ਮਾफ़ੀ ਦੀ ਜਿਹੜੀ ਚਿੱਠੀ ਸੀ ਉਹਦੇ ਵਿੱਚ ਮਾफ़ੀ ਦਾ ਵਰਡ ਜਿਹੜਾ ਹੈਗਾ ਅਕਾਲ ਤਖ਼ਤ ਸਾਹਿਬ ਦੇ ਹੀ ਮਤਲਬ ਕੰਪਿਊਟਰ ਦੇ ਵਿੱਚ ਐਡ ਕੀਤਾ ਗਿਆ। ਬਾਬਾ ਤਾਂ ਕਹਿੰਦਾ ਮੈਂ ਚਿੱਠੀ ਭੇਜੀ ਨਹੀਂ ਕੋਈ, ਅਤੇ ਉਹਦੇ ਕਿਸੇ PA ਨੇ ਚਿੱਠੀ ਬਣਾਈ, ਉਹਦੇ 'ਚ ਮਾफ़ੀ ਨਾਮ ਦਾ ਸ਼ਬਦ ਨਹੀਂ ਸੀ, ਅਤੇ ਉਹ ਮਾफ़ੀ ਨਾਮ ਫਿਰ ਉਹਦੇ 'ਚ ਐਡ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੇ ਵਿੱਚੋਂ 1 ਕਰੋੜ ਦੇ ਇਸ਼ਤਿਹਾਰ ਲਾਏ ਗਏ ਅਖਬਾਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸਾਰਿਆਂ ਨੂੰ ਸਿਰ ਮੱਥੇ ਕਰਕੇ ਮੰਨਣਾ ਚਾਹੀਦਾ, ਅਤੇ ਬਈ ਬਾਬੇ ਨੂੰ ਮਾफ़ੀ ਅਕਾਲ ਤਖ਼ਤ ਸਾਹਿਬ ਨੇ ਦੇ ਦਿੱਤੀ ਹੈ ਅਤੇ ਪੂਰਾ ਸਿੱਖ ਜਗਤ ਉਸ ਨੂੰ ਮੰਨੇ। ਇਹੀ ਕਾਰਨ ਹੈਗਾ ਕਿ ਬਈ ਮਤਲਬ ਉਹਨਾਂ ਨੇ ਪੰਥਕ ਹਿੱਤਾਂ ਨੂੰ ਛਿੱਕੇ ਟੰਗ ਕੇ ਆਪਣੇ ਵਪਾਰ ਨੂੰ ਅੱਗੇ ਵਧਾਉਣ ਲਈ ਇਹ ਸਾਰੇ ਕੁਝ ਦੀ ਦੁਰਵਰਤੋਂ ਕੀਤੀ, ਅਤੇ ਅੱਜ ਪੋਜੀਸ਼ਨ ਇਹ ਆ ਗਈ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੇਵਲ 3 MLAਆਂ ਤੱਕ ਸਿਮਟ ਕੇ ਰਹਿ ਗਿਆ ਹੈ। ਹਰਸਿਮਰਤ ਕੌਰ ਬਾਦਲ ਇੰਨੀ ਹੈਵੀ ਹੋ ਜਾਏਗੀ ਸੁਖਬੀਰ ਬਾਦਲ 'ਤੇ ਕਿ ਬੀਬੀ ਜਗੀਰ ਕੌਰ ਜਿਹੜੇ ਕੱਦਾਵਰ ਨੇਤਾ ਹੈਗੇ ਉਹਨਾਂ ਦੇ ਖਿਲਾਫ ਵੀ ਉਹ ਆਪਣੇ ਮਤਲਬ ਹਸਬੈਂਡ ਨੂੰ ਭੁਗਤਣ ਲਈ ਮਜਬੂਰ ਕਰ ਦੇਗੀ। ਇਹ ਸ਼ਾਇਦ ਮੈਂ ਸਮਝਦਾ ਬੀਬੀ ਜਗੀਰ ਕੌਰ ਨੇ ਐਂਟੀਸਪੇਟ ਨਹੀਂ ਕੀਤਾ ਹੋਏਗਾ, ਅਤੇ ਇਹ ਵੱਡੀ ਮਤਲਬ ਕਾਰਨ ਹੈਗਾ ਕਿ ਬੀਬੀ ਜਗੀਰ ਕੌਰ ਨੂੰ ਉਹ ਜਿਹੜਾ ਹੈ ਖੇਮਾ ਛੱਡਣਾ ਪਿਆ। ਇਹ ਜ਼ਰੂਰ ਮੰਨਿਆ ਜਾ ਸਕਦਾ ਕਿ ਜਿਹੜੇ ਵਿਰੋਧੀ ਧਿਰਾਂ ਜਿਹੜੀਆਂ ਬਾਦਲ ਪਰਿਵਾਰ ਦੇ ਉਲਟ, ਜਿਵੇਂ ਸੁਖਦੇਵ ਸਿੰਘ ਢੀਂਡਸਾ ਹੈਗੇ ਹੈ ਜਾਂ ਜਥੇਦਾਰ ਜਿਹੜੇ ਸਾਬਕਾ ਜਥੇਦਾਰ ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਜੀ ਦਾ ਜਿਹੜਾ ਪੰਥਕ ਅਕਾਲੀ ਲਹਿਰ ਇੱਕ ਉਹਨਾਂ ਨੇ ਚਲਾਈ ਹੋਈ ਹੈ, ਇਸ ਤਰੀਕੇ ਦੇ ਜਿਹੜੇ ਗੁੱਟ ਹੈਗੇ ਆ ਉਹਨਾਂ ਨੂੰ ਇਕੱਠਾ ਕਰਕੇ ਜਦੋਂ ਵੀ ਕੋਈ ਚੋਣ ਹੋਏਗੀ ਇਹ ਅਕਾਲੀ ਦਲ ਨੂੰ ਵੱਡੀ ਚੁਣੌਤੀ ਦੇਣਗੇ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਪੰਜਾਬ ਦੇ ਜਿੱਥੇ ਮਸਲਿਆਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਹਾਂ, ਤਾਂ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਂਦੀ ਹੈ, ਜਿਹੜੀ ਤਕਰੀਬਨ ਸਿੱਖਾਂ ਦੀ 100 ਸਾਲ ਕਹਿ ਸਕਦੇ ਹਾਂ ਕਿ 1 ਸਦੀ ਪੁਰਾਣੀ ਪਾਰਟੀ ਮੰਨੀ ਜਾਂਦੀ ਹੈ। ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਤਰੀਕੇ ਦੇ ਨਾਲ ਵੀ ਇਲਜ਼ਾਮ ਲੱਗਦੇ ਨੇ, ਕੁਝ ਲੋਕਾਂ ਦੇ ਵੱਲੋਂ ਸਮੇਂ ਅਨੁਸਾਰ ਰਾਜਸੀ ਧਿਰਾਂ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਅਕਾਲੀ ਦਲ ਤੋਂ ਬਗਾਵਤ ਕਰਕੇ ਬੀਬੀ ਜਗੀਰ ਕੌਰ ਨੇ ਜਿਹੜਾ ਮੋਰਚਾ ਖੋਲ੍ਹਿਆ, ਤਾਂ ਇਹਦੇ ਵਿੱਚ ਬੀਬੀ ਜਗੀਰ ਕੌਰ ਦਾ ਸਿਆਸੀ ਭਵਿੱਖ ਕਿਵੇਂ ਦਾ ਹੋਵੇਗਾ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿ ਸਕਦੇ ਹਾਂ ਜਿਹੜੇ ਮੁੱਖ ਨੁਮਾਇੰਦੇ ਨੇ ਜਾਂ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਕੁਝ ਲੋਕ ਨੇ, ਉਹਨਾਂ ਦਾ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਮੌਜੂਦਾ ਦੌਰ ਦੇ ਵਿੱਚ ਉਹਨਾਂ ਦੀ ਕਿਸ ਤਰ੍ਹਾਂ ਦੀ ਭੂਮਿਕਾ ਹੈ, ਤਾਂ ਇਸੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਅਮਰਿੰਦਰ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਸਵਾਗਤ ਹੈ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਇਹੀ ਹੈ, ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਦਰਮਿਆਨ ਸਾਰੇ ਸਮੁੱਚੇ ਲੋਕਾਂ ਨੇ ਦੇਖਿਆ ਕਿ ਜੋ ਕੁਝ ਅਕਾਲੀ ਦਲ ਬਾਦਲ ਦੇ ਵਿੱਚ ਵਾਪਰਦਾ ਆ ਰਿਹਾ ਹੈ, ਮਨਪ੍ਰੀਤ ਇਆਲੀ ਤੋਂ ਬਾਅਦ ਬਗਾਵਤ ਦੀ ਗੱਲ ਹੋਵੇ, ਬੀਬੀ ਜਗੀਰ ਕੌਰ ਨੇ ਤਹਈਆ ਕੀਤਾ ਹੈ, ਤਾਂ ਸਭ ਤੋਂ ਪਹਿਲਾਂ ਜਾਣਕਾਰੀ ਵਾਸਤੇ ਦੱਸੋ ਕਿ ਬੀਬੀ ਜਗੀਰ ਕੌਰ ਵੱਲੋਂ ਇਸ ਨਾਜ਼ੁਕ ਸਥਿਤੀ ਦੇ ਵਿੱਚ, ਜਿਸ ਨਾਜ਼ੁਕ ਸਥਿਤੀ ਦੇ ਵਿੱਚ ਗੱਲ ਕਰੀਏ ਤਾਂ ਅਕਾਲੀ ਦਲ ਬਾਦਲ ਦਾ BJP ਦੇ ਨਾਲੋਂ ਗੱਠਜੋੜ ਟੁੱਟ ਚੁੱਕਾ ਹੈ। ਅਕਾਲੀ ਦਲ ਦੀ ਹਾਲਤ ਮੰਨੀ ਜਾਂਦੀ ਹੈ ਕਿ ਪਾਣੀਓਂ ਪਤਲੀ ਪੰਜਾਬ ਦੇ ਵਿੱਚ ਰਾਜਸੀ ਤੌਰ 'ਤੇ ਹੋ ਚੁੱਕੀ ਹੈ। ਕਿਵੇਂ ਦੇਖਦੇ ਹੋ ਬੀਬੀ ਜਗੀਰ ਕੌਰ ਦੇ ਇਸ ਕਦਮ ਨੂੰ? ਦੇਖੋ, ਜਿਹੜਾ ਬੀਬੀ ਜਗੀਰ ਕੌਰ ਜੀ ਨੇ ਇਹ ਬਗਾਵਤ ਕੀਤੀ ਹੈ ਬਾਦਲ ਪਰਿਵਾਰ ਦੇ ਖਿਲਾਫ, ਇਹ ਕਾਫੀ ਲੰਬੇ ਸਮੇਂ ਤੋਂ ਅੰਦਰ ਜਿਹੜਾ ਇਹ ਮਾਹੌਲ ਜਿਹੜਾ ਬਣਿਆ ਹੋਇਆ ਸੀਗਾ, ਅਤੇ ਹੁਣ ਤਾਂ ਬੀਬੀ ਜੀ ਨੇ ਖੁੱਲ੍ਹ ਕੇ ਜਿਹੜੇ ਬਗਾਵਤ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਇੰਟਰਵਿਊਜ਼ ਹੈਗੀਆਂ ਉਹਦੇ ਵਿੱਚ ਉਹ ਸ਼ਰੇਆਮ ਹੀ ਜਿਹੜਾ ਇਲਜ਼ਾਮ ਹੈਗੇ ਆ ਹਰਸਿਮਰਤ ਕੌਰ ਬਾਦਲ ਤੇ ਲਾ ਰਹੇ ਆ ਕਿ ਉਹਨਾਂ ਦੀ ਦਖਲਅੰਦਾਜ਼ੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਬਈ ਸੁਖਬੀਰ ਬਾਦਲ ਨੂੰ ਇੱਕ ਚੂਜ਼ ਕਰਨਾ ਬੜਾ ਔਖਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਚੂਜ਼ ਕਰਨ ਜਾਂ ਅਕਾਲੀ ਵਰਕਰ ਨੂੰ ਚੂਜ਼ ਕਰਨ।
ਮਿਸਾਲ ਦੇ ਤੌਰ ਤੇ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਉਹਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭੁੱਚੋ ਮੰਡੀ ਦੇ ਜਿਹੜੇ ਬਾਬੇ ਹੈਗੇ ਹੈ ਜਿਨ੍ਹਾਂ ਦੇ ਬੀਬੀ ਹਰਸਿਮਰਤ ਕੌਰ ਜਿਹੜੇ ਹੈ ਉਹ ਸ਼ਰਧਾਲੂ ਹੈ, ਤੇ ਉਹਨਾਂ ਨੇ ਕੋਈ ਸੋਨੇ ਦਾ ਪੱਤਰਾ ਉੱਥੇ ਚੜਾਇਆ ਜਿਹਦੇ ਉੱਪਰ ਜਿਹੜੀ ਮੂਲ ਮੰਤਰ ਸੀ ਉਹ ਸੰਪਰਦਾਇ ਜਿਹੜਾ ਮੂਲ ਮੰਤਰ, ਵੱਡਾ ਮੂਲ ਮੰਤਰ ਜਿਹਨੂੰ ਆਪਾਂ ਕਹਿੰਦੇ ਆ, ਉਹ ਉਕਰਿਆ ਹੋਇਆ ਸੀ। ਤੇ ਜਿਹੜਾ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਰਹਿਤ ਮਰਿਆਦਾ ਜਿਹੜੀ ਉਹ ਛਾਪਦੇ ਆ ਜਾਂ ਆਫੀਸ਼ੀਅਲ ਰਹਿਤ ਮਰਿਆਦਾ ਜਿਹਨੂੰ ਆਪਾਂ ਕਹਿੰਦੇ ਆ ਅਕਾਲ ਤਖ਼ਤ ਸਾਹਿਬ ਵਾਲੀ ਰਹਿਤ ਮਰਿਆਦਾ, ਉਹਦੇ ਵਿੱਚ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਜਾਪ ਮੰਨਿਆ ਜਾਂਦਾ। ਤੇ ਜਿਹੜਾ ਸੋਨੇ ਦਾ ਪੱਤਰਾ ਸੀ ਹਰਸਿਮਰਤ ਕੌਰ ਬਾਦਲ ਨੇ ਬਣਵਾ ਕੇ ਉੱਥੇ ਲਵਾਇਆ, ਉਹਦੇ ਤੇ ਮੂਲ ਮੰਤਰ ਕੁਝ ਵੱਡਾ ਸੀਗਾ। ਤੇ ਇਹ ਤਾਂ ਜਦੋਂ ਇਤਰਾਜ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਨੇਜਰ ਸੀਗੇ ਸੁਲਤਾਨਪੁਰ ਲੋਧੀ ਦੇ, ਉਹਨਾਂ ਨੇ ਬੀਬੀ ਜੀ ਕੋਲ ਕੀਤਾ, ਕਿਉਂਕਿ ਬੀਬੀ ਜੀ ਨੂੰ ਅਕਾਲੀ ਦਲ ਨੇ ਉੱਥੇ ਇੰਚਾਰਜ ਲਾਇਆ ਸੀ ਇਹ ਸਾਰੀ ਸ਼ਤਾਬਦੀ ਦਾ, ਤੇ ਉਹਨਾਂ ਨੇ ਉਹ ਪੱਤਰਾ ਜਿਹੜਾ ਉਤਰਵਾਤਾ, ਬੀਬੀ ਜਾਗੀਰ ਕੌਰ ਨੇ ਉਹ ਪੱਤਰਾ ਉਤਰਵਾਤਾ। ਤੇ ਉੱਥੋਂ ਜਿਹੜਾ ਹੈਗਾ ਉਹਨਾਂ ਦਾ ਹਰਸਿਮਰਤ ਕੌਰ ਬਾਦਲ ਦੇ ਨਾਲ ਕਨਫਲਿਕਟ ਦੀ ਸ਼ੁਰੂਆਤ ਬੀਬੀ ਜਾਗੀਰ ਕੌਰ ਦੇ ਮੁਤਾਬਕ ਉਹ ਮੰਨਦੇ ਹੈ। ਤੇ ਵੀ ਉੱਥੋਂ ਉਹਨਾਂ ਦੇ ਨਾਲ ਤਲਖੀ ਹੋਈ, ਤੇ ਵੀ ਹਰਸਿਮਰਤ ਕੌਰ ਨੇ ਮਤਲਬ ਇਸ ਚੀਜ਼ ਦਾ ਬੜਾ ਉਹਨਾਂ ਦੇ ਜਿਹੜਾ ਮਤਲਬ ਅਹੰਕਾਰ ਸੀ ਉਹਨੂੰ ਸੱਟ ਵੱਜੀ ਕਿ ਬਈ ਅਸੀਂ ਤਾਂ ਬਾਦਸ਼ਾਹ ਹੈਗੇ ਪੰਜਾਬ ਦੇ, ਤੇ ਸਾਡਾ ਲਵਾਇਆ ਹੋਇਆ ਪੱਤਰਾ ਕਿਹਨੇ ਉਤਰਵਾਤਾ। ਤੇ ਉੱਥੋਂ ਗੱਲ ਵਧੀ, ਤੇ ਫਿਰ ਬੀਬੀ ਜਾਗੀਰ ਕੌਰ ਕਹਿੰਦੇ ਆ ਕਿ ਵੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਤੋਂ ਰਾਤ ਗੁਰਦੁਆਰਾ ਸਾਹਿਬ ਦੇ ਜਿਹੜਾ ਮਤਲਬ ਉੱਥੇ ਕੰਧ ਬਣਾ ਦਿੱਤੀ ਜਾਵੇ ਤਾਂ ਕਿ ਸੰਗਤ ਜਿਹੜੀ ਮੱਥਾ ਟੇਕ ਕੇ ਨਿਕਲ ਰਹੀ ਹੈ ਉਹ ਕਾਂਗਰਸ ਦੀ ਸਟੇਜ ਵੱਲ ਨਾ ਜਾ ਸਕੇ। ਤੇ ਉਸ 'ਤੇ ਬੀਬੀ ਜਾਗੀਰ ਕੌਰ ਨੇ ਉਹਨਾਂ ਨੂੰ ਨਾ ਕਰਤੀ ਕਿ ਵੀ ਇਹ ਰਾਤ ਦੇ ਵਿੱਚ ਕੰਧ ਨਹੀਂ ਬਣ ਸਕਦੀ, ਵੀ ਪਬਲਿਕ ਦੇ ਵਿੱਚ ਪਹਿਲਾਂ ਹੀ ਸਾਡਾ ਗ੍ਰਾਫ ਬਹੁਤ ਡਿੱਗਿਆ ਹੋਇਆ, ਤੇ ਜੇ ਅਸੀਂ ਕੰਧ ਕੱਢਦੇ ਹਾਂ ਤੇ ਪਬਲਿਕ ਦਾ ਰੋਹ ਸਾਡੇ ਖਿਲਾਫ ਹੋਰ ਜਾਗੇਗਾ। ਇਹ ਜਿਹੀਆਂ ਗੱਲਾਂ ਬੀਬੀ ਜਾਗੀਰ ਕੌਰ ਨੇ ਕੀਤੀਆਂ। ਤੇ ਇਹਨਾਂ ਹਾਲਾਤਾਂ ਦੇ ਵਿੱਚ ਸੁਖਬੀਰ ਬਾਦਲ ਲਈ ਬੜਾ ਮਤਲਬ ਮੁਸ਼ਕਲ ਬਣ ਗਈ ਸੀ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਚੂਜ਼ ਕਰਨ ਕਿ ਬੀਬੀ ਜਾਗੀਰ ਕੌਰ ਜੋ ਕਿ ਇੱਕ ਰਵਾਇਤੀ ਅਕਾਲੀ ਮੰਨੇ ਜਾਂਦੇ ਸੀਗੇ, ਪੁਰਾਣੇ ਅਕਾਲੀ ਦਲ ਦੇ ਵਫਾਦਾਰ ਸੀਗੇ, ਉਹਦੇ ਪੱਖ ਵਿੱਚ ਖੜਨ। ਤੇ ਮਤਲਬ ਰਿਜ਼ਲਟ ਜਿਹੜਾ ਸਾਰੀ ਪਬਲਿਕ ਦੇ ਸਾਹਮਣੇ ਆ ਕਿ ਉਹ ਆਪਣੇ ਘਰ ਵਾਲੀ ਦੇ ਹੀ ਪਾਸੇ ਦੇ ਵਿੱਚ ਉਹ ਝੁਕੇ, ਤੇ ਉਹਨਾਂ ਨੇ ਬੀਬੀ ਜਾਗੀਰ ਕੌਰ ਨੂੰ ਬਗਾਵਤ ਨੂੰ ਅੱਗੇ ਵਧਣ ਦਿੱਤਾ। ਤੇ ਅਮਰਿੰਦਰ ਸਿੰਘ ਜੀ, ਇੱਕ ਤੁਹਾਡੇ ਨਜ਼ਰੀਏ ਤੋਂ ਹੋਰ ਜਾਣਕਾਰੀ ਲੈਣੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਬੀਬੀ ਜਾਗੀਰ ਕੌਰ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ, ਕੀ ਲੱਗਦਾ ਕਿ ਉਹ ਆਪਣੇ ਮਨ ਤੋਂ ਕਹਿੰਦੇ ਨੇ ਕਿ ਮੀਡੀਆ ਦੇ ਵਿੱਚ ਵੀ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਉਹ ਕਹਿੰਦੇ ਨੇ ਕਿ ਜਿਹੜੀ ਇਹ ਮੇਰੀ ਲੜਾਈ ਹੈ ਸਿਧਾਂਤ ਦੀ ਹੈ। ਕੀ ਲੱਗਦਾ ਸਿਧਾਂਤ ਦੀ ਲੜਾਈ ਹੈ ਜਾਂ ਫਿਰ ਪ੍ਰਧਾਨਗੀ ਦੀ ਲੜਾਈ ਨਜ਼ਰ ਆਉਂਦੀ ਹੈ? ਦੇਖੋ, ਪ੍ਰਧਾਨਗੀ ਦੀ ਲੜਾਈ ਤਾਂ ਮੈਨੂੰ ਨਹੀਂ ਇਹ ਲੱਗਦੀ, ਸਿਧਾਂਤ ਦੀ ਲੜਾਈ ਇਹ ਇੱਥੋਂ ਤੱਕ ਮੰਨੀ ਜਾ ਸਕਦੀ ਹੈ ਕਿ ਬਈ ਜਿਹੜਾ ਪਰਿਵਾਰਵਾਦ ਦਾ ਇੱਕ ਜਿਹੜਾ ਪਰਚਮ ਝੁੱਲ ਰਿਹਾ ਹੈ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ, ਬਾਦਲ ਪਰਿਵਾਰ ਦੇ ਹੱਥ ਦੇ ਵਿੱਚ ਬਾਗਡੋਰ ਆਈ ਹੋਈ ਹੈ, ਉਹਦੇ ਖਿਲਾਫ ਜ਼ਰੂਰ ਇਹ ਬਗਾਵਤ ਹੈਗੀ ਹੈ। ਤੇ ਉਸੇ ਦੇ ਵਿੱਚੋਂ ਹੀ ਜਿਹੜੀ ਬਗਾਵਤਾਂ ਬਹੁਤ ਦੇਰ ਪਹਿਲਾਂ ਤੋਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ ਆਪਾਂ ਦੇਖਿਆ ਕਿ ਜਿਹੜਾ ਰਾਮ ਰਹੀਮ ਦੇ ਨਾਲ ਜਿਸ ਤਰੀਕੇ ਦੀ ਨਜ਼ਦੀਕੀ ਸੁਖਬੀਰ ਬਾਦਲ ਨੇ ਵਧਾਈ, ਉਹਨਾਂ ਦੀ MSG ਫਿਲਮ ਨੂੰ ਪੰਜਾਬ ਦੇ ਵਿੱਚ ਚਲਾਉਣ ਲਈ ਉਹਨਾਂ ਨੇ ਜਥੇਦਾਰਾਂ ਨੂੰ ਵਰਤਿਆ, ਜਥੇਦਾਰ ਗੁਰਬਚਨ ਸਿੰਘ ਦੇ ਉੱਪਰ ਦਬਾਅ ਪਾਇਆ ਗਿਆ ਕਿ ਬਈ ਤੁਸੀਂ ਇਸ ਨੂੰ ਮਾਫੀ ਦਿਓ। ਤੇ ਉਹ ਮਾਫੀ ਦੀ ਜਿਹੜੀ ਚਿੱਠੀ ਸੀ ਉਹਦੇ ਵਿੱਚ ਮਾਫੀ ਦਾ ਵਰਡ ਜਿਹੜਾ ਹੈਗਾ ਅਕਾਲ ਤਖ਼ਤ ਸਾਹਿਬ ਦੇ ਹੀ ਮਤਲਬ ਕੰਪਿਊਟਰ ਨਾਮ ਦੇ ਵਿੱਚ ਐਡ ਕੀਤਾ ਗਿਆ, ਕਿਉਂਕਿ ਉਹਨੇ ਤਾਂ ਚਿੱਠੀ ਬਾਬਾ ਦਾ ਕਹਿੰਦਾ ਮੈਂ ਚਿੱਠੀ ਭੇਜੀ ਨਹੀਂ ਕੋਈ, ਤੇ ਉਹਦੇ ਕਿਸੇ PA ਨੇ ਚਿੱਠੀ ਬਣਾਈ, ਉਹਦੇ 'ਚ ਮਾਫੀ ਨਾਮ ਦਾ ਸ਼ਬਦ ਨਹੀਂ ਸੀ, ਤੇ ਉਹ ਮਾਫੀ ਨਾਮ ਫਿਰ ਉਹਦੇ 'ਚ ਐਡ ਕੀਤਾ ਗਿਆ ਉਸ ਚਿੱਠੀ ਦੇ ਵਿੱਚ। ਤੇ ਅਕਾਲ ਤਖ਼ਤ ਸਾਹਿਬ ਦੇ ਮਤਲਬ ਕੰਪਿਊਟਰ ਦੇ ਵਿੱਚ ਹੀ ਉਹਨੂੰ ਐਡ ਕੀਤਾ ਗਿਆ। ਇਹ ਗੱਲਾਂ ਸਾਰੀਆਂ ਪਬਲਿਕ ਡੋਮੇਨ 'ਚ ਆ ਗਈਆਂ, ਕਿਉਂਕਿ ਜਿਹੜੇ ਬੰਦੇ ਚਿੱਠੀ ਲੈ ਕੇ ਆਏ ਸੀਗੇ ਦਿੱਲੀ ਤੋਂ ਰਾਮ ਰਹੀਮ ਦੀ, ਉਹ ਕਹਿੰਦੇ ਵੀ ਇਹ ਚਿੱਠੀ ਨਹੀਂ ਹੈ ਜਿਹੜੀ ਗੁਰਬਚਨ ਸਿੰਘ ਦੇ ਆਫੀਸ਼ੀਅਲ ਰਿਕਾਰਡ ਦੇ ਵਿੱਚ ਲੱਗੀ ਹੋਈ ਹੈ। ਤੇ ਜਿਹੜੇ ਆਪਣਾ ਮਾਈਨੋਰਟੀ ਕਮਿਸ਼ਨ ਵਾਲੇ ਜਿਹੜੇ ਕੋਹਲੀ ਸਾਹਿਬ ਹੈਗੇ ਆ, ਜੈਲ ਸਿੰਘ ਦੇ PA, ਉਹ ਚਿੱਠੀ ਲੈ ਕੇ ਆਏ ਸੀ, ਤੇ ਉਹਨਾਂ ਦੀ ਜਦੋਂ ਆਪਾਂ ਇੰਟਰਵਿਊ ਦੇਖਦੇ ਹਾਂ ਤੇ ਉਹ ਕਹਿੰਦੇ ਆ ਕਿ ਬਈ ਇਹ ਅਕਾਲ ਤਖ਼ਤ ਸਾਹਿਬ 'ਤੇ ਹੀ ਐਡ ਕੀਤਾ ਗਿਆ ਮਾਫੀ ਦਾ ਜਿਹੜਾ ਅੱਖਰ ਹੈ, ਤੇ ਉਹ ਕਰਕੇ ਇਹਨਾਂ ਨੇ ਉਹਨੂੰ ਮਾਫੀ ਦਿੱਤੀ। ਮਾਫੀ ਦੇਣ ਤੋਂ ਬਾਅਦ ਫਿਰ ਇਹਨਾਂ ਨੇ ਸ਼ੋਰ ਮਚਾਇਆ, ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੇ ਵਿੱਚੋਂ 1 ਕਰੋੜ ਦੇ ਇਸ਼ਤਿਹਾਰ ਲਾਏ ਗਏ ਅਖਬਾਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸਾਰਿਆਂ ਨੂੰ ਸਿਰ ਮੱਥੇ ਕਰਕੇ ਮੰਨਣਾ ਚਾਹੀਦਾ, ਤੇ ਬਈ ਬਾਬੇ ਨੂੰ ਮਾਫੀ ਅਕਾਲ ਤਖ਼ਤ ਸਾਹਿਬ ਨੇ ਦੇ ਦਿੱਤੀ ਹੈ ਤੇ ਪੂਰਾ ਸਿੱਖ ਜਗਤ ਉਸ ਨੂੰ ਮੰਨੇ। ਉਸ ਸਮੇਂ ਦੇ ਵਿੱਚ ਫਿਰ ਇਹ ਜਿਹੜਾ ਰੋਹ ਜਾਗਿਆ। ਰੋਹ ਜਾਗਣ ਤੋਂ ਬਾਅਦ ਉਹ ਜਿਹੜਾ ਮਤਲਬ ਮਾਫੀਨਾਮੇ ਦਾ ਜਿਹੜਾ ਹੁਕਮਨਾਮਾ ਸੀ ਉਹ ਵਾਪਸ ਕਰਨਾ ਪਿਆ ਜਥੇਦਾਰ ਨੂੰ। ਇੰਨਾ ਮਤਲਬ ਪਬਲਿਕ ਦਾ ਪ੍ਰੈਸ਼ਰ ਵੱਧ ਗਿਆ
ਇਹ ਚੀਜ਼ਾਂ ਸਾਰੀਆਂ ਇਤਿਹਾਸ 'ਚ ਆ ਗਈਆਂ, ਮਤਲਬ ਇਹ ਸਾਡੇ ਸਾਹਮਣੇ ਹੈ। ਉਸ ਤੋਂ ਬਾਅਦ ਫਿਰ ਅਸੀਂ ਇਹ ਵੀ ਦੇਖਿਆ ਕਿ ਵੀ ਉਹ ਜਿਹੜੇ 5 ਜਥੇਦਾਰ ਸਾਹਿਬਾਨ ਸੀਗੇ ਜਿਨ੍ਹਾਂ ਨੇ ਉਹ ਮਾਫੀਨਾਮਾ ਜਿਹੜਾ ਮਤਲਬ ਬਣਾਇਆ ਸੀ, ਉਹਦੇ 'ਤੇ ਦਸਤਖਤ ਕੀਤੇ ਸੀ, ਉਹਨਾਂ 'ਚੋਂ ਇੱਕ ਜਥੇਦਾਰ ਜਿਹੜਾ ਇਕਬਾਲ ਸਿੰਘ ਹੈ, ਉਹ ਸਾਰੀਆਂ ਗੱਲਾਂ ਦੱਸਦੇ ਆ ਕਿ ਬਈ ਜਦੋਂ ਅੰਦਰ ਮੀਟਿੰਗਾਂ ਕੀ ਹੁੰਦੀਆਂ ਸੀ, ਕਿਵੇਂ ਜਥੇਦਾਰ ਗੁਰਬਚਨ ਸਿੰਘ ਬਾਹਰ ਭੱਜ ਕੇ ਜਾਂਦੇ ਸੀ ਅਤੇ ਦਿਲਜੀਤ ਸਿੰਘ ਚੀਮੇ ਦੇ ਨਾਲ ਉਹ ਰਾਬਤਾ ਉਹਨਾਂ ਨੇ ਬਣਾਇਆ ਹੋਇਆ ਸੀ ਕਿ ਵੀ ਇੱਥੇ ਅੰਦਰ ਮਾਹੌਲ ਇਹ ਹੈ। ਅਤੇ ਉਸ ਤੋਂ ਇਲਾਵਾ ਜਿਹੜੇ ਇੱਕ ਹੋਰ ਜਥੇਦਾਰ ਜਿਹੜੇ ਤਲਵੰਡੀ ਸਾਬੋ ਦੇ ਜਥੇਦਾਰ ਸੀ, ਉਹ ਉਹਨਾਂ ਨੇ ਇੱਕ ਹੋਰ ਇਨਸਾਫ ਕੀਤਾ ਕਿ ਬਈ ਮੈਨੂੰ ਇਹਨਾਂ ਨੇ ਸੁਖਬੀਰ ਬਾਦਲ ਦੇ ਹੁਕਮਾਂ ਦੇ ਉੱਪਰ ਮੈਨੂੰ ਬੰਬੇ ਬੁਲਾਇਆ ਗਿਆ, ਮੈਂ ਬੰਬੇ ਉੱਥੇ ਫਿਲਮ ਇੰਡਸਟਰੀ ਦੇ ਜਿਹੜੇ ਉੱਘੇ ਕਲਾਕਾਰ ਹੈਗੇ ਆ ਅਕਸ਼ੇ ਕੁਮਾਰ ਜਿਹੜੇ ਕਬੱਡੀ ਦੇ ਵਿੱਚ ਵੀ ਬੜੇ ਸਰਗਰਮ ਸੀਗੇ, ਅਤੇ ਉਹਨਾਂ ਦੇ ਸਾਹਮਣੇ ਅਤੇ ਬਾਬੇ ਦੇ ਨਾਲ ਮੀਟਿੰਗਾਂ ਹੋਈਆਂ ਅਤੇ ਬਾਬੇ ਨੂੰ ਮਾਫੀਨਾਮਾ ਦੇਣ ਲਈ ਸਾਡੇ 'ਤੇ ਦਬਾਅ ਪਾਇਆ ਗਿਆ। ਇਹ ਸਾਰੀਆਂ ਚੀਜ਼ਾਂ ਭਾਵੇਂ ਉਹ ਬਾਅਦ ਦੇ ਵਿੱਚ ਬੈਕ ਆਊਟ ਹੋ ਗਏ ਉਹ ਜਥੇਦਾਰ, ਲੇਕਿਨ ਇੱਕ ਵਾਰੀ ਉਹ ਇੰਟਰਵਿਊ ਦੇ ਗਏ ਸਾਰੀ। ਅਤੇ ਉਹਦੇ ਵਿੱਚ ਸ਼ਿਲਪਾ ਸ਼ੈੱਟੀ ਦਾ ਨਾਮ ਵੀ ਆਉਂਦਾ ਹੈਗਾ ਕਿ ਕਈ ਐਕਟਰੈਸ ਸੀਗੀਆਂ ਅਤੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਤੁਸੀਂ ਫਿਲਮਾਂ ਨਹੀਂ ਚੱਲਣ ਦੇ ਰਹੇ, ਮਤਲਬ MSG ਫਿਲਮ ਜਿਹੜੀ ਸੀਗੀ ਉਹਨਾਂ ਦਾ ਫਿਲਮ ਇੰਡਸਟਰੀ ਦਾ ਉਹਦੇ ਵਿੱਚ ਇੰਟਰਸਟ ਸੀਗਾ। ਅਤੇ ਹੋ ਸਕਦਾ ਹੈ ਕੁਝ ਲੋਕ ਕਹਿੰਦੇ ਕਿ ਸ਼ਾਇਦ ਸੁਖਬੀਰ ਬਾਦਲ ਦੀ ਇਨਵੈਸਟਮੈਂਟਾਂ ਵੀ ਫਿਲਮ ਇੰਡਸਟਰੀ ਦੇ ਵਿੱਚ ਹੋਈਆਂ। ਸੋ ਇਹ ਚੀਜ਼ਾਂ ਦਾ ਪਿਛੋਕੜ ਜਿਹੜਾ ਹੈਗਾ ਇਹ ਪਿਛੋਕੜ ਸੀ, ਅਤੇ ਵਪਾਰੀਕਰਨ ਜਿਹੜਾ ਮਤਲਬ ਕੀਤਾ ਗਿਆ ਪੰਥ ਦਾ, ਉਹ ਸਾਰਾ ਇਹਦੇ ਜੜ ਦੇ ਵਿੱਚ ਪਿਆ ਹੈ। ਅਤੇ ਇਹੀ ਕਾਰਨ ਹੈਗਾ ਕਿ ਬਈ ਮਤਲਬ ਉਹਨਾਂ ਨੇ ਪੰਥਕ ਹਿੱਤਾਂ ਨੂੰ ਛਿੱਕੇ ਟੰਗ ਕੇ ਆਪਣੇ ਵਪਾਰ ਨੂੰ ਅੱਗੇ ਵਧਾਉਣ ਲਈ ਇਹ ਸਾਰੇ ਕੁਝ ਦੀ ਦੁਰਵਰਤੋਂ ਕੀਤੀ। ਅਤੇ ਅੱਜ ਪੋਜੀਸ਼ਨ ਇਹ ਆ ਗਈ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੇਵਲ 3 MLAਆਂ ਤੱਕ ਸਿਮਟ ਕੇ ਰਹਿ ਗਿਆ। ਅਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਕੱਲ੍ਹ ਚੋਣ ਹੋਈ ਆ ਉਹਦੇ ਵਿੱਚ ਵੀ ਵੱਡੀ ਬਗਾਵਤ ਜਿਹੜੀ ਹੈ ਸਾਨੂੰ ਦੇਖਣ ਨੂੰ ਮਿਲੀ ਹੈ। ਤਕਰੀਬਨ 22 ਮੈਂਬਰ ਜਿਹੜੇ ਹੈਗੇ ਆ ਉਹਨਾਂ ਨੇ ਉਲਟ ਹੋ ਕੇ ਸ਼ਰੇਆਮ ਵੋਟ ਬੀਬੀ ਜਗੀਰ ਕੌਰ ਨੂੰ ਪਾਈ ਹੈ। ਅਤੇ ਮੈਂਬਰ ਵੀ ਬਾਦਲ ਪਰਿਵਾਰ ਦੇ ਚੁਣੇ ਹੋਏ ਜਿਹੜੇ 11 ਸਾਲ ਪਹਿਲਾਂ ਉਹਨਾਂ ਦੇ ਅਤ ਨਜ਼ਦੀਕੀ ਮੈਂਬਰ ਸੀ, ਉਹਨਾਂ ਨੇ ਬਗਾਵਤ ਕੀਤੀ ਹੈ। ਸੋ ਇੱਦਾਂ ਦੇ ਹਾਲਾਤ ਜਿਹੜੇ ਆ ਸਾਡੇ ਸਾਹਮਣੇ ਹੈਗੇ ਆ, ਅਤੇ ਇਸ ਤੋਂ ਅੱਗੇ ਹੁਣ ਅੱਗੇ ਕਿਵੇਂ ਸਮਾਂ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ। ਅਮਰਿੰਦਰ ਸਿੰਘ ਜੀ, ਜੇ ਆਪਾਂ ਦੇਖੀਏ ਤਾਂ ਜਿਸ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਐਲਾਨ ਕਰਦੇ ਉਹ ਸਿਧਾਂਤ ਦੀ ਲੜਾਈ ਲੜਦੇ ਆ, ਤੁਸੀਂ ਦੱਸਿਆ ਕਿ ਕਿੰਨਾ ਵੱਡਾ ਘਟਨਾਕ੍ਰਮ ਹੋਇਆ ਜਿਹੜਾ ਸਰਸੇ ਵਾਲਾ ਇੱਕ ਤਰ੍ਹਾਂ ਦੇ ਨਾਲ ਸਿੱਖ ਵਿਰੋਧੀ ਕਿਹਾ ਜਾਂਦਾ। ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਮਾਫੀਨਾਮਾ ਦੇਣ ਵਾਸਤੇ ਪੂਰੀ ਰਣਨੀਤੀ ਘੜੀ ਜਾਂਦੀ, ਤਾਂ ਉਸ ਸਮੇਂ ਦੇ ਦਰਮਿਆਨ ਜੇ ਸਿਧਾਂਤ ਦੀ ਲੜਾਈ ਸੀ ਤਾਂ ਜਗੀਰ ਕੌਰ ਤਾਂ ਉਸ ਸਮੇਂ ਵੀ ਬੋਲਣੇ ਚਾਹੀਦੇ ਸੀ। ਫਿਰ ਬਿਲਕੁਲ, ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਵੀ ਜਗੀਰ ਕੌਰ ਉਸ ਵੇਲੇ ਅਕਾਲੀ ਦਲ ਦੇ ਵਿੱਚ ਹੀ ਸੀਗੇ, ਪਰ ਅੱਜ ਉਹ ਕਹਿ ਰਹੇ ਕਿ ਵੀ ਮੈਂ ਉਦੋਂ ਅੰਦਰ ਬੋਲਦੀ ਸੀਗੀ, ਲੇਕਿਨ ਉਹਨਾਂ ਨੂੰ ਹਿੱਤ ਜਿਹੜੇ ਉਹਨਾਂ ਦੇ ਸਿਆਸੀ ਹਿੱਤ ਜ਼ਰੂਰ ਉੱਥੇ ਮਹਿਫੂਜ਼ ਸੀਗੇ ਕਿ ਉਹਨਾਂ ਨੂੰ ਇਸ ਗੱਲ ਦੀ ਮਤਲਬ ਆਈਡੀਆ ਨਹੀਂ ਹੋਏਗਾ ਮੇਰੇ ਹਿਸਾਬ ਨਾਲ ਕਿ ਹਰਸਿਮਰਤ ਕੌਰ ਬਾਦਲ ਇੰਨੀ ਹੈਵੀ ਹੋ ਜਾਏਗੀ ਸੁਖਬੀਰ ਬਾਦਲ 'ਤੇ ਕਿ ਬੀਬੀ ਜਗੀਰ ਕੌਰ ਜਿਹੜੇ ਕੱਦਾਵਰ ਨੇਤਾ ਹੈਗੇ ਉਹਨਾਂ ਦੇ ਖਿਲਾਫ ਵੀ ਉਹ ਆਪਣੇ ਮਤਲਬ ਹਸਬੈਂਡ ਨੂੰ ਭੁਗਤਣ ਲਈ ਮਜਬੂਰ ਕਰ ਦੇਗੀ। ਇਹ ਸ਼ਾਇਦ ਮੈਂ ਸਮਝਦਾ ਬੀਬੀ ਜਗੀਰ ਕੌਰ ਨੇ ਐਂਟੀਸਪੇਟ ਨਹੀਂ ਕੀਤਾ ਹੋਏਗਾ, ਤੇ ਇਹ ਵੱਡੀ ਮਤਲਬ ਕਾਰਨ ਹੈਗਾ ਕਿ ਬੀਬੀ ਜਗੀਰ ਕੌਰ ਨੂੰ ਉਹ ਜਿਹੜਾ ਹੈ ਖੇਮਾ ਛੱਡਣਾ ਪਿਆ। ਵਿਰੋਧੀ ਸਵਾਲ ਉਠਾਉਂਦੇ ਨੇ, ਕਹਿੰਦੇ ਅਕਾਲੀ ਦਲ ਦੀ ਹਾਲਤ ਹੈ ਜਿਹੜੀ ਪਾਣੀਓਂ ਪਤਲੀ ਹੋ ਚੁੱਕੀ ਹੈ ਰਾਜਸੀ ਤੌਰ ਤੇ। ਜੇ ਪੰਜਾਬ 'ਚ ਗੱਲ ਕੀਤੀ ਜਾਵੇ ਤਾਂ ਬੀਬੀ ਜਗੀਰ ਕੌਰ ਨੂੰ ਇਹ ਪਤਾ ਸੀ ਕਿ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਹੁਣ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਆਉਣੀ ਨਹੀਂ, ਤਾਂ ਕੇਵਲ ਪ੍ਰਧਾਨਗੀ ਦੀ ਖਾਤਰ ਕੋਈ ਨਾ ਕੋਈ ਕੁਰਬਾਨੀ ਕਰਨੀ ਚਾਹੀਦੀ ਹੈ ਤਾਂ ਜੋ ਜਿਹੜਾ ਪ੍ਰਧਾਨਗੀ ਦਾ ਨਿੱਘਾ ਮਾਣਿਆ ਜਾਣਾ ਚਾਹੀਦਾ। ਨਹੀਂ ਦੇਖੋ, ਬੀਬੀ ਜਗੀਰ ਕੌਰ ਨੂੰ ਕੀ ਬਾਕੀ ਸਾਰੇ ਹੀ ਅਕਾਲੀ ਖੇਮੇ ਦੇ ਵਿੱਚ ਜਿੰਨੇ ਵੀ ਬੰਦੇ ਇਸ ਵੇਲੇ ਬੈਠੇ ਹੈਗੇ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਸਮਝਦਾ ਇਹ ਚੀਜ਼ ਸਪਸ਼ਟ ਹੋ ਚੁੱਕੀ ਹੈ ਕਿ ਬਈ ਸਾਡਾ ਰਾਜਨੀਤਿਕ ਭਵਿੱਖ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਦੇ ਨਾਲ ਮਹਿਫੂਜ਼ ਨਹੀਂ ਹੈ। ਉਹਦੇ ਵਿੱਚ ਆਪਾਂ ਝੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਆਈ ਹੈ, ਉਹਨਾਂ ਨੇ ਆਪਣਾ ਝੁੰਦਾ ਵੀ ਉਹਨਾਂ ਦਾ ਹੀ ਬੰਦਾ, ਉਹਨੇ ਰਿਪੋਰਟ ਦਿੱਤੀ ਹੈ ਕਿ ਵੀ ਜੇ ਤੁਸੀਂ ਸੱਤਾ ਦੇ ਵਿੱਚ ਕੁਝ ਭਾਗੀਦਾਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਲੀਡਰਸ਼ਿਪ ਚੇਂਜ ਕਰਨੀ ਪਏਗੀ। ਲੇਕਿਨ ਸੁਖਬੀਰ ਬਾਦਲ ਦੀ ਪਕੜ ਜਿਹੜੀ ਇੰਨੀ ਮਜ਼ਬੂਤ ਹੈ ਜਾਂ ਮਤਲਬ ਐਂਟੀ ਡਿਫੈਕਸ਼ਨ ਲਾਅ ਦਾ ਸਹਾਰਾ ਲੈਂਦੇ ਆ, ਉਹ ਪਾਰਟੀ ਦੀ ਜਿਹੜੀ ਉੱਥੇ ਰਜਿਸਟ੍ਰੇਸ਼ਨ ਹੋਈ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ, ਜਿਹੜਾ ਸਿੰਬਲ ਦੇ ਉੱਪਰ ਉਹਨਾਂ ਦੀ ਪਕੜ ਬਣੀ ਹੋਈ ਆ, ਉਹ ਕਾਨੂੰਨੀ ਸਹਾਰੇ ਦੇ ਨਾਲ ਉਹ ਪ੍ਰਧਾਨ ਬਣੇ ਹੋਏ ਆ। ਲੇਕਿਨ ਜਿਹੜੇ ਉਹਨਾਂ ਦੇ ਮਤਲਬ ਹੋਰ ਪੈਰੋਕਾਰ ਹੈਗੇ ਅਕਾਲੀ ਦਲ ਦੇ ਜਿਨ੍ਹਾਂ ਨੇ ਚੋਣਾਂ ਲੜਨੀਆਂ, ਉਹ ਬੰਦਿਆਂ ਨੂੰ ਕਾਫੀ ਹੱਦ ਤੱਕ ਇਹ ਚੀਜ਼ ਸਪਸ਼ਟ ਹੈ ਕਿ ਵੀ ਸਾਡੀ ਜਿੱਤ ਜਿਹੜੀ ਹੈ ਇਸ ਬੈਨਰ ਦੇ ਉੱਪਰ ਭਵਿੱਖ ਨੀਅਰ ਫਿਊਚਰ ਦੇ ਵਿੱਚ ਨਹੀਂ ਹੈਗੀ ਹੈ। ਜੇ ਆਪਾਂ ਬੀਬੀ ਜਗੀਰ ਕੌਰ ਦੀ ਗੱਲ ਕਰੀਏ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਮਾਂ ਪਾਰਟੀ ਮੰਨਦੇ ਸੀ ਜਿਹਨੂੰ ਅਕਾਲੀ ਦਲ ਬਾਦਲ ਨੂੰ, ਉਹਦੇ ਨਾਲੋਂ ਤੋੜ ਵਿਛੋੜਾ ਕਰ ਲਿਆ, ਤਾਂ ਇਸ ਤੋਂ ਬਾਅਦ ਕੀ ਲੱਗਦਾ ਹੈ ਕਿ ਉਹ BJP ਦੇ ਨਾਲ ਰਲ ਕੇ ਚੱਲ ਸਕਦੇ ਆ ਜਾਂ ਫਿਰ ਆਪਣੀ ਕੋਈ ਵੱਖਰੀ ਰਾਜਸੀ ਤੌਰ 'ਤੇ ਪਾਰਟੀ ਕਾਇਮ ਕਰ ਸਕਦੇ ਆ? ਦੇਖੋ, BJP ਦੇ ਨਾਲ ਮੈਂ ਨਹੀਂ ਸਮਝਦਾ ਕਿ ਵੀ ਉਹ BJP ਜੁਆਇਨ ਕਰ ਜਾਣਗੇ। ਇਹੀ ਜਿਹੀ ਸਥਿਤੀ ਨਹੀਂ ਹੈ ਬੀਬੀ ਜਗੀਰ ਕੌਰ ਦੀ ਕਿ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰਨਗੇ।
ਇਹ ਜ਼ਰੂਰ ਮੰਨਿਆ ਜਾ ਸਕਦਾ ਕਿ ਜਿਹੜੇ ਵਿਰੋਧੀ ਧਿਰਾਂ ਜਿਹੜੀਆਂ ਬਾਦਲ ਪਰਿਵਾਰ ਦੇ ਉਲਟ, ਜਿਵੇਂ ਸੁਖਦੇਵ ਸਿੰਘ ਢੀਂਡਸਾ ਹੈਗੇ ਹੈ, ਜਾਂ ਜਥੇਦਾਰ ਜਿਹੜੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਜਿਹੜਾ ਪੰਥਕ ਅਕਾਲੀ ਲਹਿਰ ਇੱਕ ਉਹਨਾਂ ਨੇ ਚਲਾਈ ਹੋਈ ਹੈ, ਇਸ ਤਰੀਕੇ ਦੇ ਜਿਹੜੇ ਗੁੱਟ ਹੈਗੇ ਆ ਉਹਨਾਂ ਨੂੰ ਇਕੱਠਾ ਕਰਕੇ ਜਦੋਂ ਵੀ ਕੋਈ ਚੋਣ ਹੋਏਗੀ ਇਹ ਅਕਾਲੀ ਦਲ ਨੂੰ ਵੱਡੀ ਚੁਣੌਤੀ ਦੇਣਗੇ ਇਹ, ਅਤੇ ਉਹਦੇ ਵਿੱਚੋਂ ਨੁਕਸਾਨ ਜਿਹੜਾ ਹੈਗਾ ਉਹ ਬਾਦਲ ਅਕਾਲੀ ਦਲ ਦਾ ਹੀ ਹੋਏਗਾ, ਅਤੇ ਇਹਦਾ ਲਾਹਾ ਜਿਹੜਾ ਹੈਗਾ ਕਿਹੜੀ ਪੋਲੀਟੀਕਲ ਪਾਰਟੀ ਨੂੰ ਮਿਲੇਗਾ ਇਹ ਸਮਾਂ ਦੱਸੇਗਾ। ਜਿਸ ਤਰੀਕੇ ਦੇ ਨਾਲ ਆਪਾਂ ਪਿਛਲੇ ਸਮੇਂ ਦੇ ਦਰਮਿਆਨ ਦੇਖਿਆ ਕਿ ਅਕਾਲੀ ਦਲ ਬਾਦਲ ਦੇ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਣਗੌਲਿਆ ਕਰਨਾ, ਜਥੇਦਾਰ ਦੇ ਵੱਲੋਂ ਨਾ ਪ੍ਰਤੀਕਰਮ ਆਉਣਾ, PTC ਚੈਨਲ ਦੀ ਗੱਲ ਹੋਵੇ, ਨਵਾਂ ਚੈਨਲ ਖੋਲ੍ਹਣ ਦੀ ਗੱਲ ਕੀਤੀ ਗਈ ਸੀ, ਕੀ ਲੱਗਦਾ ਇਸ ਨੂੰ ਲੈ ਕੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦਾ ਪ੍ਰਤੀਕਰਮ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ? ਦੇਖੋ, ਜਥੇਦਾਰ ਸਾਹਿਬ ਵੀ ਮੈਂ ਤਾਂ ਇਹ ਮੰਨਦਾ ਕਿ ਬਈ ਉਹ ਬਾਦਲ ਪਰਿਵਾਰ ਦੇ ਹੀ ਦਬਾਅ ਦੇ ਵਿੱਚ ਹੈਗੇ ਹੈ। ਕਿਸੇ ਵੀ ਜਥੇਦਾਰ ਨੂੰ ਜਿਹਨੂੰ ਉਹ ਨਿਯੁਕਤੀ ਦਿੰਦੇ ਹੈ ਅਤੇ ਪਹਿਲੀ ਗੱਲ ਤਾਂ ਉਹਨੂੰ ਫੁੱਲ ਫਲੈਜ ਜਥੇਦਾਰ ਹੀ ਨਹੀਂ ਬਣਾਇਆ ਜਾਂਦਾ, ਉਹਨੂੰ ਐਕਟਿੰਗ ਜਥੇਦਾਰ ਬਣਾ ਕੇ ਉਹਦੇ ਸਿਰ 'ਤੇ ਤਲਵਾਰ ਲਟਕਾਈ ਜਾਂਦੀ ਹੈ ਵੀ ਜਿਸ ਦਿਨ ਤੂੰ ਸਾਡੇ ਰਾਹ ਦੇ ਵਿੱਚ ਕੋਈ ਵੀ ਰੋੜਾ ਬਣੇਗਾ ਅਤੇ ਐਕਟਿੰਗ ਜਥੇਦਾਰ ਜਿਹੜਾ ਹੈਗਾ ਤੈਨੂੰ ਹਟਾ ਕੇ ਦੂਸਰੇ ਨੂੰ ਐਕਟਿੰਗ ਲਾ ਦਿੱਤਾ ਜਾਏਗਾ। ਸੋ ਇਸ ਦਬਾਅ ਦੇ ਵਿੱਚ ਜਥੇਦਾਰ ਨੂੰ ਲੈ ਕੇ ਉਹ ਆਪਣਾ ਜਿਹੜਾ ਵਪਾਰ ਹੈ ਉਸ ਨੂੰ ਅੱਗੇ ਵਧਾ ਰਹੇ ਹੈ, ਅਤੇ ਇਹਦੇ ਵਿੱਚੋਂ ਹੀ ਜਿਹੜੀ ਸਾਰੀ ਮਤਲਬ ਪੰਥਕ ਜਿਹੜੀ ਕੈਂਪ ਹੈਗਾ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ, ਖਾਸ ਕਰਕੇ ਜਿਹੜਾ ਪੰਥਕ ਸੈਗਮੈਂਟ ਹੈਗਾ ਪੰਜਾਬ ਪਾਪੂਲੇਸ਼ਨ ਦੇ ਵਿੱਚ, ਉਹਦੇ ਵਿੱਚ ਜਿਹੜੀ ਹੈ ਨਿਰਾਸ਼ਾ ਹੈਗੀ ਆ, ਉਹਦੇ ਵਿੱਚ ਰੋਹ ਜਾਗ ਰਿਹਾ ਹੈ ਕਿ ਵੀ ਇਹ ਕਿਵੇਂ ਅਦਾਰਿਆਂ ਦਾ ਦੁਰਵਰਤੋਂ ਕੀਤਾ ਜਾ ਰਿਹਾ ਹੈ। ਸੋ ਇਹਦੇ ਵਿੱਚੋਂ ਹੀ ਸਾਰੀ ਜਿਹੜੀ ਇਹ ਚੀਜ਼ਾਂ ਨਿਕਲ ਰਹੀਆਂ ਹੈਗੀਆਂ। ਜਿਹੜੇ ਪੰਜਾਬ ਪੱਖੀ ਜਾਂ ਪੰਥ ਪ੍ਰਸਤ ਲੋਕ ਕਹਿ ਸਕਦੇ ਉਹਨਾਂ ਦਾ ਇੱਕ ਚਿੰਤਨ ਰਹਿੰਦਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਲੰਬੇ ਸਮੇਂ ਦੇ ਦਰਮਿਆਨ ਜਿਹੜੀ BJP ਹੈ ਉਹਨੇ ਸਿੱਖਾਂ ਦੀ ਤਾਕਤ ਨੂੰ ਖੰਡਾਉਣ ਦਾ ਯਤਨ ਕੀਤਾ ਹੈ, ਹਰਿਆਣਾ ਕਮੇਟੀ ਦੀ ਗੱਲ ਹੋਵੇ, ਤਾਂ ਕੀ ਲੱਗਦਾ ਇਸ ਤੋਂ ਬਾਅਦ ਜਿਹੜਾ ਅਗਲਾ ਵਾਰ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਰੂਪ ਦੇ ਵਿੱਚ ਵਾਰ ਕਰਕੇ ਉਹਨੂੰ ਖੰਡਾਇਆ ਜਾ ਸਕਦਾ, ਜਿਹੜੀ ਰਹਿੰਦੀ ਬਚੀ ਖੁਚੀ ਤਾਕਤ ਹੈਗੀ? ਦੇਖੋ, ਬਚੀ ਖੁਚੀ ਜਿਹੜੀ ਤਾਕਤ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਜੇ ਆਪਾਂ ਫੈਕਚੁਅਲੀ ਪੁੱਛੀਏ ਤਾਂ ਕਦੀ ਸ਼੍ਰੋਮਣੀ ਹੁੰਦੀ ਸੀ, ਅੱਜ ਉਹ ਸ਼੍ਰੋਮਣੀ ਨਹੀਂ ਹੈ, ਇੱਕ ਨਾਮ ਦੀ ਸ਼੍ਰੋਮਣੀ ਰਹਿ ਗਈ ਹੈ। ਉਹ ਖਾਲੀ ਪੰਜਾਬ ਗੁਰਦੁਆਰਾ ਕਮੇਟੀ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਤੋਂ ਬਾਹਰ ਉਹਦਾ ਸਾਰਾ ਜਿਹੜਾ ਉਹਦੇ ਪਰ ਜਿਹੜੇ ਕਤਰ ਦਿੱਤੇ ਗਏ ਆ ਅਤੇ ਬਾਹਰ ਉਹਦਾ ਕੋਈ ਇਨਫਲੂਐਂਸ ਨਹੀਂ ਹੈ। ਹਰਿਆਣੇ ਦੀ ਕਮੇਟੀ ਵੱਖਰੀ ਬਣਾ ਦਿੱਤੀ ਗਈ ਹੈ ਉਹਦੇ 'ਚੋਂ ਕੱਢ ਕੇ, ਅਤੇ ਦਿੱਲੀ ਦੀ ਕਮੇਟੀ ਤਾਂ ਪਹਿਲਾਂ ਹੀ ਵੱਖਰੀ ਹੈ ਕਿਉਂਕਿ SGPC ਜਿਹੜੀ ਸੀ ਉਹ ਕਲੋਨੀਅਲ ਪੰਜਾਬ ਦੇ ਵਿੱਚ ਸੀਗੀ, ਜਿਹੜਾ ਬ੍ਰਿਟਿਸ਼ ਟਾਈਮ ਦਾ ਪੰਜਾਬ ਸੀ ਉਹਦੇ ਵਿੱਚ ਉਹਦੀ ਸੀਗੀ, ਉਹਦਾ ਜਿਹੜਾ ਮਤਲਬ ਕਾਰਜ ਖੇਤਰ ਸੀਗਾ, ਅਤੇ ਉਹ ਕਾਫੀ ਤਾਂ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਪਹਿਲਾਂ ਹੀ, ਅਤੇ ਉਸ ਤੋਂ ਬਾਅਦ ਜਿਹੜਾ ਹਿੰਦੁਸਤਾਨ ਦੇ ਵਿੱਚ ਰਿਹਾ ਉਹ ਹੁਣ ਹਰਿਆਣਾ ਕਮੇਟੀ ਬਣਾ ਕੇ ਉਸ ਨੂੰ ਬਿਲਕੁਲ ਹੀ ਉਹਦੀ ਇੱਕ ਮਤਲਬ ਸੱਜੀ ਬਾਂਹ ਜਿਹੜੀ ਹੈ ਆਜ਼ਾਦ ਹਿੰਦੁਸਤਾਨ ਦੇ ਵਿੱਚ ਉਹਦੀ ਤੋੜੀ ਗਈ ਹੈ। ਇਹਦੇ ਲਈ ਤਾਂ ਜਿਵੇਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰੂਹ 'ਤੇ ਹਮਲਾ ਹੈਗਾ, ਉਹ ਵਾਕਈ ਸਿੱਖਾਂ ਦੀ ਰੂਹ ਦੇ ਉੱਪਰ ਹਮਲਾ ਤਾਂ ਦਿੱਲੀ ਦਰਬਾਰ ਨੇ ਕੀਤਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਅਕਾਲੀ ਦਲ ਬਾਦਲ ਜਿਹੜਾ ਹੈਗਾ ਉਹ ਇਸ ਨੂੰ ਕਿਵੇਂ ਲੈਂਦਾ ਹੈ ਇਹ ਭਵਿੱਖ ਦੱਸੇਗਾ, ਕਿਉਂਕਿ ਜਿਸ ਸਮੇਂ ਇਹ ਸਾਰਾ ਮਸਲਾ ਚੱਲਿਆ ਸੀ ਅਤੇ ਉਦੋਂ ਦੇ ਜਿਹੜੇ ਅਕਾਲੀ ਦਲ ਦੇ ਸਰਪ੍ਰਸਤ ਸੀਗੇ, ਪੈਟਰਨ ਸੀਗੇ, ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ, ਉਹ ਕਹਿੰਦੇ ਸੀ ਮੈਂ ਆਤਮਦਾਹ ਕਰ ਲਾਂਗਾ ਜੇ ਹਰਿਆਣਾ ਕਮੇਟੀ ਹੋਂਦ ਵਿੱਚ ਆਈ। ਪਰ ਅਸੀਂ ਹਰਿਆਣਾ ਕਮੇਟੀ ਵੀ ਹੋਂਦ ਵਿੱਚ ਦੇਖੀ ਆਉਂਦੀ, ਅਤੇ ਸਾਰੀਆਂ ਕਾਨੂੰਨੀ ਲੜਾਈਆਂ ਵੀ ਅਸੀਂ ਦੇਖੀਆਂ ਕਿ ਸ਼੍ਰੋਮਣੀ ਕਮੇਟੀ ਹਾਰਦੀ ਚਲੀ ਗਈ ਇੱਕ ਤੋਂ ਬਾਅਦ ਇੱਕ, ਅਤੇ ਅੱਜ ਜਿਹੜੀ ਹੈ ਆਫੀਸ਼ੀਅਲੀ ਹਰਿਆਣਾ ਕਮੇਟੀ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ, ਪਰ ਉਹਨਾਂ ਵੱਲੋਂ ਇੱਕ ਵੀ ਸਟੇਟਮੈਂਟ ਇਹਦੇ ਵਿਰੁੱਧ ਜਾਂ ਇਹਦੇ ਹੱਕ ਦੇ ਵਿੱਚ ਉਹਨਾਂ ਦੀ ਕੋਈ ਬਿਆਨ, ਉਹਨਾਂ ਦਾ ਪ੍ਰਤੀਕਰਮ ਆਇਆ ਹੀ ਨਹੀਂ ਹੈ। ਸੋ ਐਸੇ ਮਾਹੌਲ ਦੇ ਵਿੱਚ ਅਕਾਲੀ ਦਲ ਕਿਵੇਂ ਅੱਗੇ ਵਧੇਗਾ ਇਹ ਕੁਝ ਸਮੇਂ ਬਾਅਦ ਹੀ ਇਹਦੇ 'ਤੇ ਆਪਾਂ ਕਮੈਂਟ ਕਰ ਪਾਵਾਂਗੇ। ਜਿਸ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਦਾ ਚੈਲੰਜ ਸੀ, ਵੱਡੀ ਚੁਣੌਤੀ ਦੇ ਦਿੱਤੀ ਜੇ ਸੰਕੜਿਆਂ ਦੇ ਹਿਸਾਬ ਦੇ ਨਾਲ ਉਹ SGPC ਮੈਂਬਰਾਂ ਨੂੰ ਆਪਣੇ ਹੱਕ ਦੇ ਵਿੱਚ, ਆਪਣੇ ਪਾਲੇ ਦੇ ਵਿੱਚ ਖੜਿਆਂ ਕਰ ਲੈਂਦੇ ਨੇ, ਕੀ ਲੱਗਦਾ ਕਿ ਅਕਾਲੀ ਦਲ ਬਾਦਲ ਵਾਸਤੇ ਆਉਣ ਵਾਲੇ ਵੱਡੇ ਸਮੇਂ ਦੇ ਵਿੱਚ ਵੱਡੇ ਸੰਕਟ ਪੈਦਾ ਹੋ ਸਕਦੇ ਉਹਨਾਂ ਤਮਾਮ ਮਸਲਿਆਂ ਦਾ ਹੱਲ ਵਾਸਤੇ ਜਿੰਨੀਆਂ ਵੀ ਚੁਣੌਤੀਆਂ ਪੈਦਾ ਹੋ ਰਹੀਆਂ, ਕਿ ਜਿਹੜਾ ਅਕਾਲੀ ਦਲ ਬਾਦਲ ਹੈ ਫਿਰ ਉਹ BJP ਦੇ ਨਾਲ ਗੱਠਜੋੜ ਕਰ ਸਕਦਾ ਹੈ? ਦੇਖੋ, ਅਕਾਲੀ ਦਲ ਬਾਦਲ ਦੇ ਪ੍ਰਤੀ BJP ਤਾਂ ਸ਼ੁਰੂ ਤੋਂ ਸਿੰਪਥੈਟਿਕ ਰਹੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਅੱਜ ਦੀ ਤਰੀਕ 'ਚ ਭਾਵੇਂ ਉਹਨਾਂ ਨੇ ਤੋੜ ਵਿਛੋੜਾ ਪੋਲੀਟੀਕਲ ਤੌਰ 'ਤੇ ਕਰ ਲਿਆ ਹੋਵੇ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਭਾਰਤ ਸਰਕਾਰ ਬਾਦਲ ਪਰਿਵਾਰ ਤੋਂ ਇਲਾਵਾ ਕਿਸੇ ਨੂੰ ਦੇਖਣਾ ਨਹੀਂ ਚਾਹੁੰਦੀ। ਜੇਕਰ ਉਹ ਵਾਕਈ ਹੀ ਬਾਦਲ ਪਰਿਵਾਰ ਨੂੰ ਉੱਥੋਂ ਮਨਫੀ ਕਰਨਾ ਚਾਹਵੇ ਅਤੇ ਉਹ 11 ਸਾਲ ਤੋਂ ਜਿਹੜੀ ਜਨਰਲ ਇਲੈਕਸ਼ਨ ਰੁਕੀ ਹੋਈ ਅੱਜ ਕਰਾ ਦੇਣ, ਅਤੇ ਪਬਲਿਕ ਜਿਹੜੀ ਹੈਗੀ ਆ ਉਹ ਬਾਦਲ ਪਰਿਵਾਰ ਨੂੰ ਬਿਲਕੁਲ ਜੋ ਜਿਵੇਂ ਵਿਧਾਨ ਸਭਾ ਦੇ ਵਿੱਚ ਹਾਲ ਹੈ ਉਸ ਤੋਂ ਵੀ ਮਾੜਾ ਹਾਲ ਉਹਨਾਂ ਦਾ ਇੱਥੇ ਹੋਣ ਵਾਲਾ ਹੈ, ਕਿਉਂਕਿ ਇੱਥੇ ਵੋਟ ਸਿਰਫ ਨਿਰੋਲ ਸਿੱਖਾਂ ਦੀ ਪੈਣੀ ਹੈ।
ਜਦੋਂ ਪੂਰੇ ਪੰਜਾਬੀਆਂ ਦੀ ਵੋਟ ਦੇ ਵਿੱਚ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਕਿਤੇ ਸਟੈਂਡ ਨਹੀਂ ਕਰ ਪਾਇਆ ਤੇ ਨਿਰੋਲ ਸਿੱਖਾਂ ਦੀ ਵੋਟ ਦੇ ਵਿੱਚ ਕਿੱਥੇ ਸਟੈਂਡ ਕਰੇਗਾ। ਸੋ ਉੱਥੋਂ ਉਹਨਾਂ ਨੂੰ ਨਹੀਂ ਡਿਸਲੌਜ ਕਰਨਾ ਚਾਹੁੰਦੇ ਤੇ ਇਹੀ ਵਜ੍ਹਾ ਹੈਗੀ ਹੈ ਕਿ ਜਨਰਲ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਜਾਂ ਭਾਰਤ ਸਰਕਾਰ ਉਹ ਨਹੀਂ ਕਰਵਾ ਰਹੀ ਤੇ ਉਹਨਾਂ ਦੇ ਮੁਤਾਬਕ ਸਭ ਤੋਂ ਬੈਸਟ ਬੰਦੇ ਇਹੀ ਹੈ ਜਿਹੜੇ ਗੁਰਦੁਆਰੇ ਦੇ ਵਿੱਚ ਕਾਬਜ ਰਹਿਣੇ ਚਾਹੀਦੇ ਹੈ। ਜਿਹੜੀਆਂ ਅੱਜ ਪੰਥ ਪ੍ਰਸਤ ਜਿਹੜੀਆਂ ਧਿਰਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਰੂਪ ਦੇ ਵਿੱਚ ਖਿੰਡੀਆਂ ਹੋਈਆਂ ਨੇ, ਤੁਸੀਂ ਜਥੇਦਾਰ ਸਾਹਿਬ ਦੀ ਗੱਲ ਕੀਤੀ, ਵਡਾਲਾ ਸਾਹਿਬ ਦੀ ਗੱਲ ਹੈ, ਬੀਬੀ ਜਗੀਰ ਕੌਰ ਵੀ ਆਪਣਾ ਅਲੱਗ ਧੜਾ ਕਾਇਮ ਕਰ ਚੁੱਕੇ ਨੇ। ਕੀ ਲੱਗਦਾ ਉਹਨਾਂ ਤਮਾਮ ਲੋਕਾਂ ਵਾਸਤੇ ਤੁਹਾਡੇ ਵੱਲੋਂ ਕੋਈ ਸੁਨੇਹਾ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ? ਦੇਖੋ, ਸੁਨੇਹਾ ਤੇ ਉਹ ਸਭ ਸਮਝਦਾਰ ਹੈ। ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦਾ ਕਿ ਜਿੱਦਾਂ ਜਿੱਦਾਂ ਬਾਦਲ ਪਰਿਵਾਰ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਤੇ ਬਿਕਰਮ ਮਜੀਠੀਆ ਦੀ ਜਿਹੜੀ ਪਕੜ ਅਕਾਲੀ ਦਲ ਦੇ ਵਿੱਚ ਮਜ਼ਬੂਤ ਹੁੰਦੀ ਜਾਏਗੀ, ਉੱਥੇ ਹੋਰ ਲੀਡਰਸ ਦਾ ਰਹਿਣਾ ਔਖਾ ਹੁੰਦਾ ਜਾਏਗਾ। ਤਾਂ ਇੱਕ ਇੱਕ ਕਰਕੇ ਬੀਬੀ ਜਗੀਰ ਕੌਰ ਵਾਂਗੋਂ, ਸੁਖਦੇਵ ਸਿੰਘ ਢੀਂਡਸਾ ਵਾਂਗੋਂ ਤੇ ਬ੍ਰਹਮਪੁਰਾ ਵਾਂਗੋਂ ਤੇ ਸੇਵਾ ਸਿੰਘ ਸੇਖਵਾਂ ਵਾਂਗੋਂ, ਸੁਖਦੇਵ ਸਿੰਘ ਭੌਰ ਵਾਂਗੋਂ, ਇਹ ਸਾਰੇ ਬੰਦੇ, ਇਹਨਾਂ ਲਈ ਉੱਥੇ ਕੋਈ ਜਗ੍ਹਾ ਬਚੇਗੀ ਹੀ ਨਹੀਂ। ਉਹ ਆਪਣੇ ਹਿਸਾਬ ਦੇ ਲੀਡਰ ਜਿਹੜੇ ਉੱਥੇ ਲੈ ਕੇ ਆਉਣਗੇ ਤੇ ਜਿਹੜੇ ਟ੍ਰੈਡੀਸ਼ਨਲ ਜਿਹੜੇ ਲੀਡਰ ਹੈਗੇ ਆ ਅਕਾਲੀ ਲੀਡਰ, ਉਹਨਾਂ ਨੂੰ ਉਹ ਕਿਨਾਰੇ ਸਟੈਪ ਬਾਈ ਸਟੈਪ ਪਾਰਕ ਦਾ ਰਸਤਾ ਦਿਖਾਉਂਦੇ ਰਹਿਣਗੇ ਜੀ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਲੜਾਈ ਹੈ, ਤਾਂ ਇੱਥੇ ਇੱਕ ਵੱਡਾ ਜ਼ਿਕਰ ਹੈ ਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਵੀ ਪ੍ਰਧਾਨ ਰਹੇ ਨੇ ਜਿਨ੍ਹਾਂ ਤਕਰੀਬਨ 1 ਦਿਨ ਦਾ ਸਮਾਂ ਆਪਣਾ ਕਾਰਜਕਾਲ ਹੰਢਾਇਆ ਹੈ। ਤਾਂ ਇੱਥੇ ਕਹਿ ਸਕਦੇ ਹਾਂ ਕਿ 2.5 ਦਹਾਕਿਆਂ ਦਾ ਵੀ ਸਮਾਂ ਰਿਹਾ ਹੈ। 25 ਸਾਲ ਗੁਰਚਰਨ ਸਿੰਘ ਟੌਹਰਾ ਉਹਨਾਂ ਨੇ ਵੀ ਪ੍ਰਧਾਨਗੀ ਦਾ ਆਨੰਦ ਮਾਣਿਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਜਿਹੜੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਨੇ ਚੁਣੌਤੀ ਦਿੱਤੀ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਕਾਲੀ ਦਲ ਬਾਦਲ ਦੇ ਵਿੱਚ ਜਿਹੜੇ ਮੌਜੂਦ ਅਹੁਦੇਦਾਰ ਨੇ ਉਹ ਕਿਸ ਤਰੀਕੇ ਦੇ ਨਾਲ ਬਗਾਵਤ ਕਰ ਸਕਦੇ ਨੇ, ਜਾਂ ਫਿਰ ਜਿਹੜੀਆਂ ਵੱਖੋ-ਵੱਖ ਰੂਪ ਦੇ ਵਿੱਚ ਵੱਖ-ਵੱਖ ਧਿਰਾਂ ਨੇ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਤਰ ਕਰਕੇ ਸੱਚਮੁੱਚ ਜਿਹੜੀ ਅਸਲ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਹੈ ਕਿ ਉਹ ਪੁਰਾਤਨ ਰੂਪ ਅਕਾਲੀ ਦਲ ਨੂੰ ਦੇ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।